ਫੇਸਬੁੱਕ, YouTube, ਟਿਕਟੋਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 23 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਟੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਉਹਨਾਂ ਨੂੰ ਹਸਪਤਾਲ ਦੇ ਵਿੱਚ ਅੱਜ ਐਡਮਿਟ ਕੀਤਾ ਗਿਆ ਹੈ ਵਾਸ਼ਿੰਗਟਨ DC ਦੇ ਵਿੱਚ, ਜਿੱਥੇ ਉਹ ਟੈਸਟਿੰਗ ਉਹਨਾਂ ਦੀ ਹੋ ਰਹੀ ਆ ਕਿਉਂਕਿ ਉਹਨਾਂ ਨੂੰ ਬੁਖਾਰ ਹੋਇਆ ਸੀ। ਇੱਕ ਸਪੋਕਸ ਪਰਸਨ ਜੋ ਪ੍ਰੈਜ਼ੀਡੈਂਟ ਬਿਲ ਕਲਿੰਟਨ ਉਹਨਾਂ ਦੇ ਆ, ਉਹਨਾਂ ਨੇ CNN ਨੂੰ ਦੱਸਿਆ ਹੈਗਾ। ਤੇ ਐਂਜਲਾ ਯੂਰੇਨਾ, ਡਿਪਟੀ ਚੀਫ ਆਫ ਸਟਾਫ ਕਲਿੰਟਨ ਉਹਨਾਂ ਦੇ ਆ, ਉਹਨਾਂ ਨੇ ਇਹ ਦੱਸਿਆ ਵੀ ਉਹ ਗੁੱਡ ਸਪਿਰਿਟ ਦੇ ਵਿੱਚ ਹੈਗੇ ਆ ਤੇ ਪ੍ਰੈਜ਼ੀਡੈਂਟ ਇਜ਼ ਫਾਈਨ, ਦੋ ਉਹਨਾਂ ਦੀ ਜਿਹੜੀ ਸਰਵਿਸਿਜ਼ ਆ ਐਕਸਲੈਂਟ ਕੇਅਰ ਚੱਲ ਰਹੀ ਆ ਇਸ ਟਾਈਮ ਦੇ ਉੱਤੇ। ਕਲਿੰਟਨ ਉਹੀ 78 ਸਾਲਾਂ ਦੇ ਹੋ ਚੁੱਕੇ ਆ। ਵਾਸ਼ਿੰਗਟਨ ਦੇ ਵਿੱਚ ਅੱਜ ਕੱਲ ਉਹ ਰਹਿੰਦੇ ਆ ਤੇ ਮੈਡਸਟਾਰ ਜਾਰਜਟਾਊਨ ਯੂਨੀਵਰਸਿਟੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਸੀ ਤੇ ਕੁਝ ਸਮਾਂ ਕਹਿੰਦੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਜਾਊਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪ੍ਰੋਪ 36 ਦੇ ਨਤੀਜੇ ਮਿਲਣੇ ਸ਼ੁਰੂ ਹੋ ਰਹੇ ਨੇ। ਕਰਨ ਕਾਉਂਟੀ ਦੇ ਵਿੱਚ ਪਹਿਲਾ ਇਹ ਕੇਸ ਸਾਹਮਣੇ ਆਇਆ ਹੈ। ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਸਿੰਥੀਆ ਜ਼ਿਮਰ, ਉਹਨਾਂ ਨੇ ਪ੍ਰੋਪ 36 ਦੇ ਤਹਿਤ ਬਾਰ-ਬਾਰ ਚੋਰੀ ਕਰਨ ਵਾਲੇ ਬੰਦੇ ਨੂੰ ਹੁਣ ਫੈਲਨੀ ਜਿਹੜੇ ਚਾਰजेस ਦੇ ਅੰਦਰ ਲੈ ਕੇ ਆਂਦਾ ਆ। ਜਿਹੜੇ ਕਰਨ ਕਾਉਂਟੀ ਦੇ DA ਨੇ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਇਹ ਆਪਣੀ ਤਰ੍ਹਾਂ ਦੀ ਹੁਣ ਪਹਿਲੀ ਕਾਰਵਾਈ ਜਿਹੜੀ ਉਹ ਪਾਈ ਆ। ਕੋਰਟ ਨੇ ਉਸ ਬਾਰ-ਬਾਰ ਚੋਰੀ ਕਰਨ ਵਾਲੇ ਬੰਦੇ ਨੂੰ ਕੋਈ ਬੇਲ ਨਹੀਂ ਗ੍ਰਾਂਟ ਕੀਤੀ ਹੈਗੀ। ਬੀਤੇ ਜਿਹੜੀਆਂ ਨਵੰਬਰ ਦੇ ਵਿੱਚ ਇਲੈਕਸ਼ਨ ਹੋਈਆਂ ਸੀ, ਉਸ ਤੋਂ ਬਾਅਦ ਦੇ ਵਿੱਚ ਲੋਕਾਂ ਨੇ ਪ੍ਰੋਪ 47 ਦੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਘੱਟ ਆ ਉਹਨਾਂ ਨੂੰ ਬਦਲਣ ਦੇ ਲਈ ਪ੍ਰੋਪ 36 ਨੂੰ ਜਿਤਾਇਆ ਸੀ, ਕਿਉਂਕਿ ਸਮੈਸ਼ ਐਂਡ ਗ੍ਰੈਬ, ਚੋਰੀ ਚਕਾਰੀ ਕੈਲੀਫੋਰਨੀਆ 'ਚ ਬਹੁਤ ਜ਼ਿਆਦਾ ਵਧੀ ਸੀ ਤੇ ਇਹਨਾਂ ਚੋਰਾਂ ਦੇ ਹੌਸਲੇ ਬੁਲੰਦ ਹੋਏ ਪਏ ਸੀ ਵੀ ਅਸੀਂ ਚੋਰੀ ਕਰੀਏ, ਸਾਨੂੰ ਇੱਕ ਤਾਂ ਫੜਨਾ ਨਹੀਂ, ਜੇ ਫੜਦੇ ਆ ਤੇ ਅਸੀਂ ਚਾਰਜ ਨਹੀਂ ਹੋਣਾ ਤੇ ਅਸੀਂ ਫਿਰ ਮੁੜ ਕੇ ਸਟਰੀਟਸ ਦੇ ਉੱਤੇ ਪਹੁੰਚ ਜਾਣਾ ਆ। DA ਦੇ ਆਫਿਸ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਆ। ਆਰਗੇਨਾਈਜ਼ਡ ਰੀਟੇਲ ਥੈਫਟ ਯੂਨਿਟ ਨੇ ਇੱਕ ਬਲਿਟਸ ਆਪਰੇਸ਼ਨ ਬੀਤੇ ਦਿਨੀ ਰਿਵਰ ਵਾਕ ਦੀਆਂ ਦੁਕਾਨਾਂ ਦੇ ਵਿੱਚ ਕੀਤਾ, ਜਿਸ ਤੋਂ ਬਾਅਦ ਚ ਇੱਕ ਜਾਣੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 2 ਇਲੈਕਟ੍ਰਿਕ ਸਕੂਟਰਸ ਜਿਨ੍ਹਾਂ ਦੀ ਕੁੱਲ ਵੈਲਿਊ $800 ਤੇ $79 ਜਿਹੜੀ ਉਹ ਬਣਦੀ ਸੀ, ਉਸ ਦੀ ਚੋਰੀ ਦੇ ਨਾਲ ਇਸ ਬੰਦੇ ਨੂੰ ਜਿਹੜਾ ਉਹ ਫੜਿਆ ਗਿਆ ਸੀਗਾ। ਡਸਟਿਨ ਟਾਉਰੀ ਤੇ ਇੱਕ ਹੋਰ ਜਾਣੇ ਦੇ ਉੱਤੇ ਇਹ ਕਹਿੰਦੇ ਦੋਸ਼ ਸੀਗੇ ਵੀ ਇਹਨਾਂ ਨੇ ਇਹ ਜਿਹੜੇ ਇਲੈਕਟ੍ਰਿਕ ਸਕੂਟਰਸ ਆ ਉਹਨਾਂ ਦੀ ਚੋਰੀ ਕੀਤੀ ਸੀਗੀ। ਸੋ ਹੁਣ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਕਿਹਾ ਆ ਵੀ ਪੀਨਲ ਕੋਡ 666.1 ਉਸ ਸੈਕਸ਼ਨ ਦੇ ਤਹਿਤ ਜਿਹੜਾ ਪ੍ਰੋਪ 36 ਦੇ ਤਹਿਤ ਨਵਾਂ ਜਿਹੜਾ ਸੈਂਟਰ ਪੀਸ ਲਾ ਬਣਿਆ ਆ, ਉਹਦੇ ਨਾਲ ਹੁਣ ਇਸ ਨੂੰ ਚੋਰੀ ਜਿਹੜੀ ਆ ਉਹ ਫੈਲਨੀ ਜਿਹੜੀ ਉਹ ਲਾਈ ਗਈ ਹੈਗੀ ਆ। ਸੋ ਕਹਿੰਦੇ ਵੀ ਕੈਲੀਫੋਰਨੀਅਨਸ ਨੇ ਇਸ ਨਵੇਂ ਕਾਨੂੰਨ ਦੇ ਵਿੱਚ ਵੱਡੀ ਜਿਹੜਾ ਮਤਦਾਨ ਕਰਕੇ ਭਰੋਸਾ ਜਿਹੜਾ ਉਹ ਜਤਾਇਆ ਆ, ਜਿਹਦੇ ਨਾਲ ਕਹਿੰਦੇ ਪੁਲਿਸ ਤੇ ਪ੍ਰੋਸੀਕਿਊਟਰਸ ਨੂੰ ਕੁਝ ਅਜਿਹੇ ਟੂਲ ਮਿਲੇ ਆ ਵੀ ਅਸੀਂ ਰੀਅਲ ਅਕਾਊਂਟੇਬਿਲਟੀ, ਜਵਾਬਦੇਹੀ ਜਾਂ ਉਹਨਾਂ ਲੋਕਾਂ ਨੂੰ ਜਿਹੜੇ ਰਿਪੀਟ ਚੋਰੀਆਂ ਕਰਦੇ ਨੇ, ਬਾਰ-ਬਾਰ ਕਰਦੇ ਆ, ਉਹਨਾਂ ਨੂੰ ਸਜ਼ਾਵਾਂ ਜਿਹੜੀਆਂ ਉਹ ਦੇ ਸਕੀਏ। ਸੋ ਇਹ ਆਪਣੇ ਤਰ੍ਹਾਂ ਦਾ ਕਹਿ ਸਕਦੇ ਆ ਵੀ ਕਰਨ ਕਾਉਂਟੀ ਤੋਂ ਪਹਿਲਾ ਕੇਸ ਆਇਆ ਹੈ। ਕੱਲਾ ਕਰਨ ਕਾਉਂਟੀ ਨਹੀਂ, ਰਾਜਕਨਵੀਰ ਸਿੰਘ ਜੀ, ਸੀਲ ਬੀਚ ਸਦਰਨ ਕੈਲੀਫੋਰਨੀਆ ਦੇ ਵਿੱਚ 2 ਲੇਡੀਜ਼ ਜਦੋਂ ਪੁਲਿਸ ਵਾਲਿਆਂ ਨੇ ਫੜ ਲਈਆਂ ਤੇ ਕਾਰ ਦੇ ਪਿੱਛੇ ਬਿਠਾ ਲਈਆਂ ਸੀਆਂ ਤੇ ਉਹ ਡਿਸਕਸ ਕਰ ਰਹੀਆਂ ਵੀ ਇਹ ਤਾਂ ਫੈਲਨੀ ਆ, ਇਹ ਤਾਂ ਹੁਣ ਅਸੀਂ ਅੜਿੱਕੇ ਆ ਗਈਆਂ ਹੈਗੀਆਂ। ਪ੍ਰੋਪੋਜੀਸ਼ਨ 36 ਜਿੱਦਣ ਤੋਂ ਇਫੈਕਟ ਹੋਇਆ ਆ ਤੇ ਪੁਲਿਸ ਬਹੁਤ ਐਕਟਿਵ ਹੋ ਗਈ ਆ। ਕਹਿੰਦੇ ਦਸੰਬਰ 4 ਦੀ ਇਨਸੀਡੈਂਟ ਆ। ਸੀਲ ਬੀਚ ਦੀ ਜਿਹੜੀ ਪੁਲਿਸ ਡਿਪਾਰਟਮੈਂਟ ਆ ਉਹਨਾਂ ਨੇ ਇੰਸਟਾਗ੍ਰਾਮ ਤੇ ਪਾਇਆ ਵੀ 2 ਜਿਹੜੀਆਂ ਬੀਬੀਆਂ ਸੀਗੀਆਂ, ਉਹਨਾਂ ਨੇ ਐਕਚੁਅਲੀ 3 ਸੀਗੀਆਂ। ਪਹਿਲਾਂ ਉਹਨਾਂ ਨੇ ਅਲਟਰਾ ਬਿਊਟੀ ਸਟੋਰ ਸਦਰਨ ਕੈਲੀਫੋਰਨੀਆ ਦੇ ਵਿੱਚ ਸੀਲ ਬੀਚ ਜਿਹੜਾ ਟਾਊਨ ਆ ਉੱਥੇ ਚੋਰੀ ਕੀਤਾ ਸਮਾਨ $648 ਦਾ।
ਉਸ ਤੋਂ ਬਾਅਦ ਉਹ ਕੋਲ ਡਿਪਾਰਟਮੈਂਟ ਸਟੋਰ ਚਲ ਗਿਆ, ਉੱਥੋਂ $1000 ਦਾ ਸਮਾਨ ਚੋਰੀ ਕੀਤਾ। ਤੇ ਉਹ ਤੋਂ ਬਾਅਦ ਜਿਹੜੇ ਪੁਲਿਸ ਵਾਲੇ ਆ ਉਹਨਾਂ ਨੇ 2 ਜਾਣਿਆਂ ਨੂੰ ਫੜ ਲਿਆ, 2 ਲੇਡੀਜ਼ ਨੂੰ, ਤੇ ਕਾਰ ਦੇ ਪਿੱਛੇ ਬੈਠੀਆਂ ਉਹ ਡਿਸਕਸ ਕਰ ਰਹੀਆਂ। ਇੱਕ ਕਹਿੰਦੀ ਵੀ ਇਹ ਫੈਲਨੀ ਆ, ਦੂਜੇ ਨੂੰ ਕਹਿੰਦੀ, ਤੇ ਉਹ ਕਹਿੰਦੀ ਵੀ ਤੇ ਅਸੀਂ ਹੈ ਵੀ ਔਰੇਂਜ ਕਾਉਂਟੀ ਦੇ ਵਿੱਚ, ਦੇ ਡੋਂਟ ਪਲੇ। ਔਰੇਂਜ ਕਾਉਂਟੀ ਦੇ ਵਿੱਚ ਪੁਲਿਸ ਬੜੀ ਸਖਤ ਆ। ਸੀਲ ਬੀਚ ਜਿਹੜਾ ਟਾਊਨ ਆ ਉੱਥੇ ਦੀ ਪੁਲਿਸ ਨੇ ਮੈਸੇਜ ਜਿਹੜਾ ਵੀਡੀਓ ਦੇ ਉੱਤੇ ਛੱਡਿਆ ਪ੍ਰੋਪੋਜੀਸ਼ਨ 36 ਦੇ ਸੰਬੰਧ ਦੇ ਵਿੱਚ। ਉਹਨਾਂ ਨੇ ਕਿਹਾ ਪ੍ਰੋਪੋਜੀਸ਼ਨ 36 ਇਨ ਫੁੱਲ ਇਫੈਕਟ, ਡੋਂਟ ਸਟੀਲ ਇਨ ਸੀਲ, ਤੇ ਸੀਲ ਬੀਚ ਦੇ ਵਿੱਚ। ਸੋ ਹੁਣ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ, ਖਾਸ ਕਰਕੇ ਮਿਹਨਤ ਬਹੁਤ ਸਾਰਿਆਂ ਨੇ ਕੀਤੀ ਸੀ ਜਿਨ੍ਹਾਂ ਦੇ ਬਿਜ਼ਨੈਸਸ ਹੈਗੇ ਆ ਪ੍ਰੋਪੋਜੀਸ਼ਨ 36 ਪਾਸ ਕਰਨ ਲਈ। ਤੁਹਾਡਾ ਸਟੋਰ ਲੁੱਟ ਹੁੰਦਾ ਆ, ਪੁਲਿਸ ਨੂੰ ਕਾਲ ਕਰੋ, ਪੁਲਿਸ ਐਕਟ ਨਹੀਂ ਕਰਦੀ। ਮੇਅਰ ਨੂੰ, ਸਿਟੀ ਕਾਉਂਸਲ ਨੂੰ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਪਾ ਦਿਓ। ਇਹ ਤਾਂ ਇਫੈਕਟ ਹੋਣਾ ਆ, ਤਾਂ ਸਾਰਿਆਂ ਨੇ ਐਕਟ ਹੋਣਾ ਹੈਗਾ। ਸਾਰਿਆਂ ਨੂੰ ਐਕਟ ਹੋਣਾ ਪੈਣਾ ਆ, ਤਾਂ ਕਿ ਜਿਹੜੇ ਇਦਾਂ ਦੇ ਚੋਰ ਆ ਜਿਨ੍ਹਾਂ ਨੇ ਪਿਛਲੇ 9-10 ਸਾਲਾਂ ਦੇ ਵਿੱਚ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ ਕੈਲੀਫੋਰਨੀਆ ਦੇ ਵਿੱਚ ਸਮੈਸ਼ ਗ੍ਰੈਬ ਕਰਕੇ, ਉਹਨਾਂ ਨੂੰ ਹੁਣ ਜੇਲ੍ਹਾਂ ਦੇ ਵਿੱਚ ਸਿੱਟਿਆ ਜਾ ਸਕੇ। ਇਹ ਇੱਕ ਹਰ ਇੱਕ ਜਿਹੜਾ ਸਮਾਲ ਬਿਜ਼ਨਸ ਓਨਰ ਆ ਜਾਂ ਵੱਡਾ ਬਿਜ਼ਨਸ ਓਨਰ ਆ, ਕੋਈ ਵੀ ਆ, ਤੁਸੀਂ ਦੇਖਦੇ ਵੀ ਆ, ਵੱਧ ਤੋਂ ਵੱਧ ਜਿਹੜਾ ਪੁਲਿਸ ਦਾ ਸਾਥ ਦਿਓ ਤਾਂ ਕਿ ਪੁਲਿਸ ਨੂੰ ਵੀ ਹੌਸਲਾ ਮਿਲੇ। ਤੇ ਜਿਹੜੇ ਡਿਸਟ੍ਰਿਕਟ ਅਟਾਰਨੀ ਜਿਹੜੇ ਪਮੇਲਾ ਪ੍ਰਾਈਸ ਵਰਗੇ ਰੀਕਾਲ ਕੀਤੇ ਗਏ ਆ, ਉਦਾਂ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਨੂੰ ਵੀ ਚੱਕ ਕੇ ਬਾਹਰ ਜਿਹੜਾ ਮਾਰਿਆ ਗਿਆ ਸੀ, ਤਾਂ ਕਿ ਮੁੜ ਕੇ ਫਿਰ ਜਿਹੜਾ ਕੈਲੀਫੋਰਨੀਆ ਜਿਹੜੀ ਆ ਆਪਣੀ ਗੋਲਡਨ ਸਟੇਟ ਬਣ ਸਕੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦਿਲ ਦਹਿਲਾਉਣ ਵਾਲੀ ਜਿਹੜੀ ਇੱਕ ਖਬਰ ਆ ਸੈਕਰਾਮੈਂਟੋ ਇਲਾਕੇ ਤੋਂ ਆ ਰਹੀ ਆ। ਲੋਕਾਂ ਦੇ ਘਰਾਂ ਦੇ ਵਿੱਚ ਨਿਆਣੇ ਹੁੰਦੇ ਆ ਤਾਂ ਕਹਿੰਦੇ ਵੀ ਚਾਈ ਪਾਲਦੇ ਆ, ਪਲਕਾਂ ਤੇ ਵਿਛਾ ਕੇ ਰੱਖਦੇ ਆ ਵੀ ਕਿਤੇ ਕੋਈ ਸੱਟ ਚੋਟ ਨਾ ਲੱਗ ਜੇ, ਪਰ ਰਿਸ਼ਤਿਆਂ ਨੂੰ ਤਾਰ-ਤਾਰ ਕਰਦੀ ਹੈ ਜਿਹੜੀ ਖਬਰ ਆ, ਤੇ ਵਾਕਿਆ ਹੀ ਖੌਫ ਪੈਦਾ ਕਰਦੀ ਆ। ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਆ ਨਦਰਨ ਕੈਲੀਫੋਰਨੀਆ ਦੇ ਵਿੱਚ। ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਜਾਣਕਾਰੀ ਦਿੱਤੀ ਆ ਵੀ ਡੈਪਟੀਜ਼ ਨੇ ਇੱਕ ਅਰਲੀ ਮਾਰਨਿੰਗ ਫੈਮਿਲੀ ਡਿਸਟਰਬੈਂਸ ਕਾਲ ਜਿਹੜੀ ਉਹ ਪਹੁੰਚੇ। ਇੱਕ ਔਰਤ ਨੇ ਘਰ ਦੇ ਬਾਹਰੋਂ ਜਿਹੜੀ ਉਹ ਕਾਲ ਕੀਤੀ ਵੀ ਉਸਦਾ ਜਿਹੜਾ ਘਰ ਵਾਲਾ ਐਂਡਰੀ ਡੋਮਿੰਸਕੀ 28 ਸਾਲਾਂ ਦਾ ਆ, ਉਸਨੇ ਉਸਨੂੰ ਤੇ ਉਸਦੀ ਮਾਂ ਨੂੰ ਜਿਹੜਾ ਆ ਉਹ ਵੀ ਅਸੌਲਟ ਕੀਤਾ ਆ। ਜਦ ਉਹ ਘਰ ਦੇ ਅੰਦਰ ਜਿਹੜੇ ਉਹ ਪਹੁੰਚੇ ਤਾਂ ਉਹ ਵੀ ਦੰਗ ਰਹਿ ਗਏ। ਕਹਿੰਦੇ ਵੀ ਉਸਨੇ ਆਪਣੇ 1 ਸਾਲ ਦੇ ਬੱਚੇ ਦਾ ਸਿਰ ਧੜ ਦੇ ਨਾਲੋਂ ਚਾਕੂ ਦੇ ਨਾਲ ਅਲੱਗ ਕਰ ਦਿੱਤਾ ਸੀਗਾ। ਡਿਟੈਕਟਿਵਸ ਨੇ ਜਿਹੜਾ ਉਹ ਦੱਸਿਆ ਵੀ ਇਹ ਡੋਮਿੰਸਕੀ ਨੇ ਜਿਹੜੀ ਚਾਕੂ ਦੀ ਵਰਤੋਂ ਕਰਦੇ ਹੋਏ ਆਪਣੇ ਮੁੰਡੇ ਦਾ ਜਿਹੜਾ ਇਹ ਕਤਲ ਕੀਤਾ ਤੇ ਉਸਦਾ ਸਿਰ ਧੜ ਤੋਂ ਅਲੱਗ ਕੀਤਾ, ਤੇ ਉਹਨੇ ਇਸ ਕਰਤੂਤ ਨੂੰ ਅੰਜਾਮ ਉਦੋਂ ਦਿੱਤਾ ਜਦੋਂ ਉਸਦੀ ਵਾਈਫ ਤੇ ਉਸਦੀ ਜਿਹੜੀ ਮਦਰ ਇਨ ਲਾ ਆ ਘਰੋਂ ਬਾਹਰ ਗਏ ਸੀਗੇ। ਇਸ ਟਾਈਮ ਉਸਨੂੰ ਜਿਹੜਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ ਤੇ ਐਲੀਜੀਬਲ ਹੀ ਨਹੀਂ ਆ ਉਹ ਬੇਲ ਦੇ ਲਈ, ਤੇ ਕੱਲ ਨੂੰ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਸੋ ਸ਼ੈਰਿਫ ਡਿਪਾਰਟਮੈਂਟ ਤੇ ਹੋਰ ਕਾਉਂਟੀ ਦੇ ਜਿਹੜੇ ਪਬਲਿਕ ਡਿਫੈਂਡਰ ਆ ਉਹਨਾਂ ਨੇ ਅਜੇ ਤੱਕ ਕਿਸੇ ਵੀ ਇਸ ਸਵਾਲ ਦੇ ਉੱਤੇ ਕੋਈ ਹੋਰ ਟਿੱਪਣੀ ਜਿਹੜੀ ਉਹ ਨਹੀਂ ਕੀਤੀ। ਇਹ ਵੀ ਨਹੀਂ ਪਤਾ ਵੀ ਡੋਮਿੰਸਕੀ ਨੂੰ ਕੋਈ ਅਟਰਨੀ ਮਿਲਿਆ ਆ ਜਾਂ ਨਹੀਂ, ਪਰ ਇਸ ਨੇ ਇੱਕ ਵਾਰੀ ਹਰਜੋਤ ਸਿੰਘ ਜੀ ਸਾਰਿਆਂ ਨੂੰ ਹੀ ਹਿਲਾ ਕੇ ਰੱਖ ਦਿੱਤਾ ਆ। ਜੀ ਦੇਖੋ, ਇਦਾਂ ਦੇ ਵੀ ਜਿਹੜੀ ਇਨਸੀਡੈਂਟ ਆ ਉਹ ਅਮਰੀਕਾ ਦੇ ਅੱਗੇ ਜਾ ਕੇ ਜਿਹੜਾ ਸੈਕਰਾਮੈਂਟੋ ਦਾ ਸ਼ਹਿਰ ਆ ਉੱਥੇ ਵਾਪਰੀ ਵੀ। ਆਪਣੇ ਹੀ ਬੱਚੀ ਨੂੰ 1 ਸਾਲਾਂ ਦੇ ਨੂੰ ਚਾਕੂ ਦੇ ਨਾਲ ਉਹਦਾ ਸਿਰ ਧੜ ਅਲੱਗ ਕਰ ਦਿੱਤਾ। ਅਗਲੀ ਖਬਰ ਵੱਲ ਚਲੀਏ, ਉਹ ਵਿਊਟ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਕੈਲੀਫੋਰਨੀਆ ਦੇ 2 ਭਰਾ ਉਹ ਖਤਮ ਹੋ ਗਏ ਡਕ ਹੰਟਿੰਗ ਦੇ ਵਿੱਚ। 1 ਹਫ਼ਤਾ ਪਹਿਲਾਂ ਦੀ ਗੱਲ ਆ। ਐਂਡਰੂ ਤੇ ਵੇਸਲੇ ਕੋਰਨੈਟ 19 ਤੇ 17 ਸਾਲਾਂ ਦੇ ਆ। ਇਹ ਥਰਮਾਲੀਟੋ ਆਫਟਰਵੇ ਬਿਊਟ ਕਾਉਂਟੀ ਏਰੀਏ ਦੇ ਵਿੱਚ ਆ। ਦਸੰਬਰ 14 ਨੂੰ ਆਖਰੀ ਦੇਖੇ ਗਏ ਸੀ, ਤੇ ਉਸ ਟਾਈਮ ਦੇ ਉੱਤੇ ਬੜਾ ਭਾਰੀ ਮੀਂਹ ਆਇਆ ਹੋਇਆ ਸੀ ਤੇ 5000 ਲੋਕਾਂ ਦੀ ਬਿਜਲੀ ਵੀ ਗਈ ਸੀ ਬਿਊਟ ਕਾਉਂਟੀ 'ਚ। ਹਵਾਵਾਂ ਬੜੀਆਂ ਤੇਜ਼ ਸੀਗੀਆਂ, ਤੇ ਕਹਿੰਦੇ ਵੀ ਇੱਕ ਭਰਾ ਨੇ ਆਪਣੀ ਮਦਰ ਨੂੰ ਕਾਲ ਕੀਤਾ ਵੀ ਮੈਂ ਜਿਹੜਾ ਆ ਦੂਜੇ ਬ੍ਰਦਰ ਨੂੰ ਲੱਭ ਰਿਹਾ ਹੈਗਾ, ਉਹ ਇੱਥੇ ਗਵਾਚ ਗਿਆ ਹੈਗਾ ਆ, ਡਕ ਹੰਟਿੰਗ ਕਰਦਾ, ਪਰ ਉਹ ਦੋਨੋਂ ਹੀ ਬਾਅਦ ਦੇ ਵਿੱਚ ਗਵਾਚ ਗਏ। ਸੋ ਹੁਣ ਪੇਰੈਂਟਸ ਬੜੇ ਅਪਸੈਟ ਆ ਵੀ ਸਾਨੂੰ ਜਿਹੜੇ ਦੋਨੋਂ ਹੀ ਆ ਉਹਨਾਂ ਨੂੰ ਜਿਹੜੀਆਂ ਲਾਸਟ ਰਾਈਟਸ ਉਹਨਾਂ ਦੀਆਂ ਕਰਨੀਆਂ ਪੈਣਗੀਆਂ, ਕਿਉਂਕਿ ਕਿਤੇ ਵੀ ਉਹਨਾਂ ਦਾ ਜਿਹੜਾ ਨਾਮੋ ਨਿਸ਼ਾਨ ਨਹੀਂ ਲੱਭਿਆ ਹੈਗਾ। ਹਾਲਾਂਕਿ ਬਿਊਟ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਘੱਟੋ ਘੱਟ 250 ਤੋਂ ਵੱਧ ਲੋਕ ਵੱਖ-ਵੱਖ 21 ਦੇ ਕਰੀਬ ਡਿਫਰੈਂਟ ਆਰਗੇਨਾਈਜੇਸ਼ਨਸ ਤੋਂ ਸਰਚ ਤੇ ਰੈਸਕਿਊ ਟੀਮ ਦੇ ਲਈ ਵੀ ਲਾਏ ਸੀ, ਪਰ ਅੱਜ ਤੱਕ ਉਹ ਨਹੀਂ ਲੱਭ ਸਕੇ। ਸੋ 2 ਭਰਾ ਬੜੇ ਨੌਜਵਾਨ ਜਿਹੜੇ ਆ ਉਹ ਚਲੇ ਗਏ ਹੈਗੇ ਆ। ਅਗਲੀ ਖਬਰ ਇੱਕ ਯੂਬਾ ਸਿਟੀ ਤੋਂ ਆ ਰਹੀ ਹੈ। ਯੂਬਾ ਸਿਟੀ ਦਾ ਪੁਲਿਸ ਚੀਫ ਬ੍ਰਾਇਨ ਬੇਕਰ ਉਹ 30 ਸਾਲਾਂ ਬਾਅਦ ਰਿਟਾਇਰ ਹੋਣ ਜਾ ਰਹੇ ਆ। ਕਾਫੀ
ਲੰਮਾ ਸਮਾਂ 30 ਸਾਲ ਉਹਨਾਂ ਨੇ ਯੂਨੀਵਰਸਿਟੀ ਦੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਜੌਬ ਕੀਤੀ ਹੈਗੀ ਆ। 1994 ਚ ਉਹਨਾਂ ਨੇ ਐਜ਼ ਏ ਵਲੰਟੀਅਰ ਪੁਲਿਸ ਕੈਡਟ ਸ਼ੁਰੂ ਕੀਤਾ ਸੀ। ਉਹ ਤੋਂ ਬਾਅਦ ਯੂਬਾ ਕਾਲਜ ਪੁਲਿਸ ਅਕੈਡਮੀ ਨੂੰ ਜੁਆਇਨ ਕੀਤਾ, ਫਿਰ ਫੁੱਲ ਪੁਲਿਸ ਆਫੀਸਰ 1999 ਦੇ ਵਿੱਚ ਬਣ ਗਏ ਸੀ। ਉਹ ਤੋਂ ਬਾਅਦ ਉਹਨਾਂ ਦੇ ਰੈਂਕਸ ਅਪ ਹੁੰਦੇ ਗਏ ਤੇ ਅਲਟੀਮੇਟਲੀ ਉਹ ਪੁਲਿਸ ਦੇ ਚੀਫ ਬਣੇ ਤੇ ਹੁਣ ਉਹਨਾਂ ਨੇ ਜਿਹੜੀ ਰਿਟਾਇਰਮੈਂਟ ਲੈ ਲਈ ਹੈਗੀ ਆ। ਉਹ ਕਾਫੀ ਸਿੱਖ ਕਮਿਊਨਿਟੀ ਦੇ ਲਾਗੇ ਸੀ, ਜਿੰਨੇ ਵੀ ਆਪਣੇ ਫੰਕਸ਼ਨ ਹੁੰਦੇ ਖਾਸ ਕਰਕੇ ਨਗਰ ਕੀਰਤਨ, ਉਹਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈਲਪ ਆ ਉਹ ਆਪਣੀ ਕਮਿਊਨਿਟੀ ਦੀ ਉਸ ਇਵੈਂਟ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਕਰਦੇ ਸੀ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਤਕਰੀਬਨ 10 ਲੱਖ ਟੈਕਸ ਪੇਅਰ, 1 ਮਿਲੀਅਨ ਟੈਕਸ ਪੇਅਰ ਆ, ਉਹਨਾਂ ਨੂੰ IRS ਤੋਂ $1400 ਜਿਹੜਾ ਉਹ ਮਿਲ ਸਕਦਾ ਆ ਆਉਂਦੇ ਹਫ਼ਤਿਆਂ ਦੇ ਵਿੱਚ। ਕਹਿੰਦੇ ਵੀ ਇਹ ਡਾਇਰੈਕਟਲੀ ਉਹਨਾਂ ਲੋਕਾਂ ਦੇ ਬੈਂਕ ਅਕਾਊਂਟ ਦੇ ਵਿੱਚ ਜਮ੍ਹਾਂ ਕਰਾ ਦਿੱਤੇ ਜਾਣਗੇ ਜਾਂ ਪੇਪਰ ਚੈੱਕ ਵੀ ਉਹਨਾਂ ਨੂੰ ਘੱਲਿਆ ਜਾ ਸਕਦਾ। $2.4 ਬਿਲੀਅਨ ਕਹਿੰਦੇ ਵੀ ਡਿਸਟ੍ਰੀਬਿਊਟ ਕੀਤਾ ਜਾ ਰਿਹਾ ਆ। ਕਹਿੰਦੇ ਵੀ ਰਿਕਵਰੀ ਰੀਬੇਟ ਕ੍ਰੈਡਿਟ 2021 ਦੇ ਜਿਹੜੇ ਟੈਕਸ ਕ੍ਰੈਡਿਟ ਰਿਟਰਨਸ ਦੇ ਉੱਤੇ ਬਣ ਰਹੇ ਸੀ, ਜਿਨ੍ਹਾਂ ਨੇ ਕਲੇਮ ਨਹੀਂ ਸੀ ਕੀਤਾ, ਜਿਹੜੇ ਲੋਕ ਕੋਵਿਡ ਸਟਿਮੂਲਸ ਪੇਮੈਂਟਸ ਉਹਨਾਂ ਨੇ ਮਿਸ ਕੀਤੀਆਂ ਸੀਗੀਆਂ। ਸੋ ਕਹਿੰਦੇ ਵੀ ਜਾਂ ਜਿਨ੍ਹਾਂ ਨੂੰ ਫੁੱਲ ਅਮਾਊਂਟ ਦੇ ਨਾਲੋਂ ਘੱਟ ਮਨੀ ਮਿਲੀ ਸੀਗੀ, ਉਹਨਾਂ ਨੂੰ ਹੁਣ ਕਹਿੰਦੇ ਆ ਵੀ ਘੱਲਿਆ ਜਾਣਗੇ। IRS ਦੇ ਜਿਹੜੇ ਕਮਿਸ਼ਨਰ ਡੈਨੀ ਵਰਫੈਲ ਆ, ਉਹਨਾਂ ਨੇ ਸਟੇਟਮੈਂਟ 'ਚ ਜਾਰੀ ਕੀਤਾ ਵੀ ਅਸੀਂ ਆਪਣੇ ਇੰਟਰਨਲ ਡਾਟਾ ਦੇ ਉੱਤੇ ਨਜ਼ਰ ਮਾਰੀ ਆ ਤੇ ਇਹ ਪਤਾ ਲੱਗਾ ਵੀ 1 ਮਿਲੀਅਨ ਟੈਕਸ ਪੇਅਰ ਜਿਨ੍ਹਾਂ ਨੇ ਇਸ ਕੰਪਲੈਕਸ ਕ੍ਰੈਡਿਟ ਨੂੰ ਨਹੀਂ ਸੀ ਕੀਤਾ, ਜਿਹੜੇ ਐਲੀਜੀਬਲ ਸੀਗੇ, ਉਹਨਾਂ ਨੂੰ ਹੁਣ ਘੱਲੇ ਜਾਣਗੇ। ਉਹ ਜੇ ਦੇਖਿਆ ਜਾਵੇ $2.4 ਬਿਲੀਅਨ ਕਾਫੀ ਵੱਡੀ ਰਕਮ ਲੱਗਦੀ ਆ। 1 ਮਿਲੀਅਨ ਲੋਕ ਪੂਰੇ ਅਮਰੀਕਾ 'ਚ ਦੇਖਿਆ ਜਾਵੇ ਤਾਂ ਥੋੜੇ ਜਿਹੇ ਆ। ਸੋ ਕਿਸੇ ਕਿਸੇ ਦੀ ਜਿਹੜੀ ਆ ਉਹ ਵਾਰੀ ਇਸ ਦੇ ਵਿੱਚ ਆ ਸਕਦੀ ਆ। ਸੋ ਇਹ ਜਿਹੜੀਆਂ ਸਪੈਸ਼ਲ ਪੇਮੈਂਟਸ ਆ 2021 ਦੇ ਵਿੱਚ ਉਦੋਂ ਟੈਕਸ ਰਿਟਰਨ ਜਿਨ੍ਹਾਂ ਨੇ ਫਾਈਲ ਕੀਤਾ ਸੀ, ਉਹਨਾਂ ਦੇ ਲਈ ਅਨਾਉਂਸ ਕੀਤੀਆਂ ਗਈਆਂ ਸੀਗੀਆਂ। ਸੋ ਕਹਿੰਦੇ ਵੀ ਇਹ ਕੰਮ ਕਿੱਦਾਂ ਕਰੂਗਾ ਵੀ ਐਲੀਜੀਬਲ ਟੈਕਸ ਪੇਅਰਸ ਨੂੰ ਕੋਈ ਵੀ ਐਕਸ਼ਨ ਲੈਣ ਦੀ ਜ਼ਰੂਰਤ ਨਹੀਂ ਆ। ਆਟੋਮੈਟਿਕਲੀ ਇਸ ਮਹੀਨੇ ਉਹਨਾਂ ਦੇ ਡਾਇਰੈਕਟ ਡਿਪੋਜ਼ਿਟ ਜਾਂ ਜਨਵਰੀ 2025 ਤੱਕ ਉਹਨਾਂ ਨੂੰ ਜਿਹੜੇ ਚੈੱਕ ਆ ਉਹ ਮਿਲ ਜਾਣਗੇ। ਜਿਹੜੇ ਮੇਲ ਦੇ ਚੋਰ ਆ ਉਹ, ਕਿਉਂਕਿ ਕ੍ਰਿਸਮਸ ਦਾ ਸੀਜ਼ਨ ਆ, ਉਹ ਉਹਨਾਂ ਦਾ ਕਾਫੀ ਜਿਹੜੀ ਵਾਧਾ ਹੋਇਆ ਹੈਗਾ। ਫ੍ਰਿਜ਼ਨੋ ਏਰੀਏ ਤੋਂ ਖਬਰ ਆਈ ਆ ਵੀ ਮੇਲ ਥੈਫਟ ਇੱਕ ਵਾਰੀ ਫੇਰ ਕਾਫੀ ਤੇਜ਼ੀ ਦੇ ਨਾਲ ਵਧਿਆ ਹੈਗਾ ਆ। ਇੱਕ ਰਾਫੇਲ ਟੋਰਿਸ ਨਾਮ ਦਾ ਜਿਹੜਾ ਬੰਦਾ ਆ, ਉਹ ਕਹਿੰਦੇ ਵੀ ਜਦੋਂ ਚੈੱਕ ਕਰਨ ਗਿਆ ਆਪਣਾ ਮੇਲ ਬਾਕਸ ਜੋ ਉਹਦਾ ਕਲੋਵਿਸ ਤੇ ਕੈਲੀਫੋਰਨੀਆ ਐਵਨਿਊ ਤੇ ਆ, ਤੇ ਉਸਨੇ ਦੇਖਿਆ ਵੀ ਜਿਹੜਾ ਕਮਿਊਨਿਟੀ ਮੇਲ ਬਾਕਸ ਸੀ ਉਹ ਬਸਟਡ ਸੀ ਤੇ ਓਪਨ ਸੀ। ਸਾਰੇ ਮੇਲ ਬਾਕਸ ਉਹਦੇ ਵਿੱਚੋਂ ਜਿਹੜਾ ਜਿੰਨੀਆਂ ਵੀ ਮੇਲ ਸੀਗੀਆਂ ਉਹ ਚੋਰੀ ਹੋ ਗਈਆਂ ਸੀ, ਕਿਉਂਕਿ ਅੱਜ ਕੱਲ ਕਈ ਵਾਰੀ ਲੋਕ ਗਿਫਟ ਵੀ ਮੰਗਾਉਂਦੇ ਆ, ਕਈਆਂ ਨੂੰ ਚੈੱਕ ਆਉਂਦੇ ਆ, ਕੁਛ ਨਾ ਕੁਛ ਹੁੰਦਾ ਆ। ਤੇ ਇਸ ਸਮੇਂ ਕ੍ਰਿਸਮਸ ਦੇ ਦੌਰਾਨ ਵੀ ਚੋਰੀਆਂ ਜਿਹੜੀਆਂ ਆ ਮੇਲ ਦੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਜੀ। ਲੇਕ ਟਾਹੋ ਜਿਹੜਾ ਕਿ ਇੱਕ ਸੈਲਾਨੀ ਥਾਂ ਆ, ਬਹੁਤ ਸਾਰੇ ਲੋਕ ਉੱਥੇ ਘੁੰਮਣ ਫਿਰਨ ਜਾਂਦੇ ਆ। ਹੈਵਨਲੀ ਉੱਥੇ ਰਿਜ਼ੋਰਟ ਆ। ਉੱਥੇ ਕਹਿੰਦੇ ਵੀ 5 ਜਿਹੜੇ ਸਕੀ ਕਰਨ ਵਾਲੇ ਆ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਾਉਣਾ ਪਿਆ, ਜਦ ਉੱਥੇ ਦੀ ਇੱਕ ਜਿਹੜੀ ਚੇਅਰ ਲਿਫਟ ਸੀ ਉਸ ਦੇ ਵਿੱਚ ਨੁਕਸ ਪੈ ਗਿਆ। ਇਹ ਕੈਲੀਫੋਰਨੀਆ ਨਵਾਡਾ ਦੇ ਬਾਰਡਰ ਦੇ ਉੱਤੇ ਜਿਹੜਾ ਲੇਕ ਟਾਹੋ ਦਾ ਇਲਾਕਾ ਪੈਂਦਾ ਹੈ। ਸੋ ਅੱਜ ਤਕਰੀਬਨ ਉੱਥੇ ਦੇ 10 ਵਜੇ ਸਵੇਰੇ ਇਹ ਇਨਸੀਡੈਂਟ ਵਾਪਰਿਆ, ਜਿੱਥੇ 2 ਫਾਇਰ ਇੰਜਨ ਤੇ 3 ਐਂਬੂਲੈਂਸ ਜਿਹੜੀਆਂ ਉਹ ਘੱਲਣੀਆਂ ਪਈਆਂ। ਇਹਨਾਂ ਨੂੰ ਕਹਿੰਦੇ ਆ ਵੀ ਰੀਨੋ ਨਵਾਡਾ ਦੇ ਵਿੱਚ ਫਿਰ ਇਵੈਂਚੁਅਲੀ ਪਹੁੰਚਾਇਆ ਗਿਆ ਹੈਗਾ ਆ। ਕਹਿੰਦੇ ਵੀ ਸਕੀ ਲਿਫਟ ਤੋਂ ਇਹ ਡਿੱਗ ਪਏ ਸੀਗੇ ਤੇ ਜਿਹੜੀ ਚੇਅਰ ਆ ਉਹ ਆਪਣੇ ਆਪ ਪਿੱਛੇ ਵੱਲ ਨੂੰ ਰੁੜਨੀ ਜਿਹੜੀ ਉਹ ਸ਼ੁਰੂ ਹੋ ਗਈ। ਜਦ ਦੂਜੀ ਚੇਅਰ ਦੇ ਵਿੱਚ ਉਹ ਵੱਜੀ ਤਾਂ 30 ਫੁੱਟ ਉੱਤੋਂ ਜਿਹੜਾ ਉਹ ਥੱਲੇ ਬਰਫ਼ ਦੇ ਵਿੱਚ ਡਿੱਗੇ ਸੀਗੇ। ਸੋ 2 ਜਾਣਿਆਂ ਨੂੰ ਫਾਇਰ ਪਰਸਨ ਨੇ ਕਿਹਾ ਵੀ ਇੱਕ ਤਾਂ 60 ਸਾਲਾਂ ਦਾ ਬੰਦਾ ਸੀ, ਇੱਕ 71 ਸਾਲਾਂ ਦਾ ਬੰਦਾ ਸੀ, ਜਿਨ੍ਹਾਂ ਦੇ ਜਿਹੜੀਆਂ ਇਹ ਸੱਟਾਂ ਜਿਹੜੀਆਂ ਉਹ ਲੱਗੀਆਂ ਆ। ਸੋ 5 ਜਾਣਿਆਂ ਨੂੰ ਹੁਣ ਇਸ ਮੌਕੇ ਜਿਹੜਾ ਉਹ ਦਾਖਲ ਕਰਾਇਆ ਗਿਆ ਆ। ਜਿਹੜੇ ਹਫ਼ਤੇ ਦੇ ਵਿੱਚ ਹਰਜੋਤ ਸਿੰਘ ਜੀ ਜਿਹੜਾ ਬਰਫ਼ਬਾਰੀ, ਮੀਂਹ ਤੇ ਤੇਜ਼ ਹਵਾਵਾਂ ਦਾ ਸਿਲਸਿਲਾ ਇਹ ਕੈਲੀਫੋਰਨੀਆ ਦੇ ਕਾਫੀ ਇਲਾਕਿਆਂ ਦੇ ਵਿੱਚ ਚੱਲਣ ਵਾਲਾ ਆ। ਸੋ ਜਿੱਦਾਂ ਅੱਜ ਬਹੁਤ ਸਾਰੇ ਥਾਵਾਂ ਦੇ ਉੱਤੇ ਧੁੱਪ ਲੱਗੀ ਸੀ, ਕੱਲ ਨੂੰ ਮੌਸਮ ਦੇ ਵਿੱਚ ਥੋੜੀ ਜਿਹੜੀ ਠੰਡਕ ਤੇ ਤਬਦੀਲੀ ਆਉਣ ਵਾਲੀ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਮੀਂਹ ਵੀ ਆ ਰਿਹਾ ਬੇ ਏਰੀਏ ਦੇ ਵਿੱਚ ਕੱਲ ਤੋਂ ਕਾਫੀ, ਅੱਜ ਰਾਤ ਸੇ ਸ਼ੁਰੂ ਹੋ ਜਾਣਾ ਆ। ਸੈਂਟਾ ਕਰੂਜ਼ ਦਾ ਜਿਹੜਾ ਬੀਚ ਹੈਗਾ ਉੱਥੇ ਇੱਕ ਪੀਅਰ ਜਿਹੜਾ ਆ ਉਹ ਕਲੈਪਸ ਕਰ ਗਿਆ, ਕਿਉਂਕਿ ਜੋ ਸਰਫ ਸੀਗੀਆਂ ਉਹ ਕਾਫੀ ਹਾਈ ਹੈਗੀਆਂ
ਤੇ ਉੱਥੇ 2 ਬੰਦੇ ਵੀ ਸੀ, ਉਹ ਪਾਣੀ ਦੇ ਵਿੱਚ ਡਿੱਗ ਪਏ। ਅਲਟੀਮੇਟਲੀ ਉਹਨਾਂ ਨੂੰ ਪੁੱਲ ਕਰ ਲਿਆ ਗਿਆ, ਪਰ ਬਹੁਤ ਵੱਡਾ ਹਿੱਸਾ ਇਸ ਰੈਫਟ ਦਾ ਉਹ ਪਾਣੀ ਦੇ ਵਿੱਚ ਹੜ ਗਿਆ ਹੈਗਾ। ਨੈਸ਼ਨਲ ਵੈਦਰ ਸਰਵਿਸ ਬੇ ਏਰੀਆ ਨੇ ਐਕਸ ਦੇ ਉੱਤੇ ਇਹਦੀਆਂ ਫੋਟੋਆਂ ਵੀ ਪਾਈਆਂ, ਕਹਿੰਦੇ ਵੀ 1:18 ਤੇ ਦਿਨ ਦੇ ਟਾਈਮ ਜਿਹੜਾ ਆ ਇਹ ਸੈਂਟਾ ਕਰੂਜ਼ ਪੀਅਰ ਇਹ ਕਲੈਪਸ ਕਰ ਗਿਆ ਤੇ ਪਾਣੀ ਦੇ ਉੱਤੇ ਰੁੜ ਰਿਹਾ ਸੀਗਾ। ਸੋ ਕਹਿੰਦੇ ਵੀ ਆਪਣੀ ਲਾਈਫ ਨੂੰ ਰਿਸਕ ਦੇ ਵਿੱਚ ਨਾ ਪਾਓ, ਤੇ ਖਾਸ ਕਰਕੇ ਪਾਣੀ ਦੇ ਬਿਲਕੁਲ ਲਾਗੇ ਨਾ ਰਹੋ, ਕਿਉਂਕਿ ਤੇਜ਼ ਹਵਾ ਦੇ ਨਾਲ ਜੋ ਬਹੁਤ ਪਾਣੀ ਤੇਜ਼ੀ ਦੇ ਨਾਲ ਆ ਸਕਦਾ ਤੁਹਾਡੇ ਵੱਲ ਨੂੰ। ਜੀ ਬਿਲਕੁਲ। ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ। ਸੀਜ਼ਨ ਜਿੱਦਾਂ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਵੀ ਛੁੱਟੀਆਂ ਦਾ, ਪਰ ਬਹੁਤ ਸਾਰੇ ਲੋਕ ਫਿਰ ਵੀ ਇਹ ਇੱਕ ਨੁਕਸ ਹੈਗਾ ਕਈ ਲੋਕਾਂ ਦੇ ਵਿੱਚ ਵੀ, ਨਸ਼ੇ ਦੇ ਵਿੱਚ ਵੀ ਗੱਡੀ ਜਿਹੜੀ ਉਹ ਚਲਾ ਲੈਂਦੇ ਨੇ। ਪੈਡੈਸਟਰੀਅਨ ਮੌਤਾਂ ਬਹੁਤ ਹੁੰਦੀਆਂ ਨੇ, ਹਿੱਟ ਐਂਡ ਰਨਸ ਜਿਹੜੇ ਉਹ ਕਈ ਹੁੰਦੇ ਆ, ਡਰਾਈਵਰਸ ਦੇ ਦੁਆਰਾ ਹਿੱਟ ਵੀ ਕਰ ਦਿੱਤਾ ਜਾਂਦਾ ਹੈ। ਸੋ ਤੁਰਨ ਵਾਲੇ ਵੀ ਤੇ ਚਲਾਉਣ ਵਾਲੇ ਵੀ ਜਿਹੜਾ ਸਾਵਧਾਨੀ ਵਰਤਦੇ ਹੋਏ ਇਸ ਚੀਜ਼ ਦੇ ਉੱਤੇ ਧਿਆਨ ਰੱਖਣ। ਫਰੀਮੌਂਟ ਤੋਂ ਇੱਕ ਮੰਦਭਾਗੀ ਖਬਰ ਆ ਰਹੀ ਹੈ। ਸ਼ਨੀਚਰਵਾਰ ਉੱਥੇ ਤੜਕੇ ਸਵੇਰੇ 5:15 ਵਜੇ ਡਿਕੋਟੋ ਰੋਡ ਤੇ ਬਰੁਕ ਮਿਲ ਰੋਡ ਦੇ ਉੱਤੇ ਜਿਹੜੀ ਫਰੀਮੌਂਟ ਪੁਲਿਸ ਨੇ ਦੱਸਿਆ ਵੀ ਇੱਕ ਫੇਟਲ ਟ੍ਰੈਫਿਕ ਹਿੱਟ ਹੋਈ ਆ, ਜਿਸ ਦੇ ਨਾਲ ਪੈਡੈਸਟਰੀਅਨ ਦੀ ਉੱਥੇ ਮੌਤ ਹੋਈ ਦੱਸੀ ਜਾਂਦੀ ਹੈ। 31 ਸਾਲਾਂ ਦਾ ਹੀਵਰਡ ਦਾ ਰਹਿਣ ਵਾਲਾ ਬੰਦਾ ਸੀ ਜਿਸ ਦੀ ਮੌਤ ਹੋਈ ਹੈਗੀ ਆ। ਸੋ ਕ੍ਰੈਸ਼ ਕਿੱਦਾਂ ਹੋਇਆ ਉਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਫਰੀਮੌਂਟ ਦੇ ਵਿੱਚ 15ਵਾਂ ਟ੍ਰੈਫਿਕ ਕੋਲੀਜਨ ਹੈਗਾ ਆ। ਜਿਹੜੇ 9 ਜਿਹੜੇ ਕਹਿੰਦੇ ਸਿਟੀ ਦੇ ਰੋਡਵੇਜ਼ ਦੇ ਉੱਤੇ ਹੋਏ ਆ, 4 ਸਟੇਟ ਰਾਊਟਸ ਤੇ 2 ਪ੍ਰਾਈਵੇਟ ਪ੍ਰਾਪਰਟੀਜ਼ ਦੇ ਉੱਤੇ। ਇਹ ਕਹਿੰਦੇ ਵੀ ਜੇ ਕਿਸੇ ਨੇ ਐਕਸੀਡੈਂਟ ਦੇਖਿਆ ਆ ਤਾਂ ਤੁਰੰਤ ਪੁਲਿਸ ਦੇ ਨਾਲ ਉਹ ਸੰਪਰਕ ਬਣਾਉਣ ਤਾਂ ਜੋ ਇਸ ਬਾਰੇ ਹੋਰ ਜਾਣਕਾਰੀ ਪਤਾ ਲੱਗ ਸਕੇ। ਇਹ ਇਕੱਲਾ ਫਰੀਮੌਂਟ ਨਹੀਂ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਪੈਡੈਸਟਰੀਅਨ ਮੌਤਾਂ ਆ ਉਹ ਬਹੁਤ ਹੋਈਆਂ ਨੇ। ਸੋ ਸਾਵਧਾਨੀ ਜਿਹੜੀ ਉਹ ਜ਼ਰੂਰ ਵੱਧ ਤੋਂ ਵੱਧ ਵਰਤੀ ਜਾਵੇ। ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 43 ਸੈਂਟ ਹੋ ਗਏ ਆ। $1 ਦੇ ਬਰਾਬਰ ਪਾਕਿਸਤਾਨ ਦੇ $278 ਤੇ 40 ਪੈਸੇ। $1 ਦੇ ਬਰਾਬਰ ਇੰਡੀਆ ਦੇ $85 ਤੇ 11 ਪੈਸੇ ਹੋ ਗਏ ਆ। ਹਰ ਰੋਜ਼ ਇੰਡੀਆ ਦਾ ਰੁਪਈਆ ਥੱਲੇ ਨੂੰ ਡਿੱਗਦਾ ਜਾਂਦਾ ਹੈ। ਵਾਰ-ਵਾਰ ਆਪਾਂ ਪੰਜਾਬੀ ਰੇਡੀਓ ਵੱਲੋਂ ਅਪੀਲ ਕਰਦੇ ਰਹਿੰਦੇ ਆ, ਜਿਨ੍ਹਾਂ ਨੇ ਐਫਡੀਆਂ ਉੱਥੇ ਘਲਾਈਆਂ ਆ, ਪੈਨਸ਼ਨਾਂ ਹੈਗੀਆਂ ਕੱਢ ਲਓ, ਕਿਉਂਕਿ ਉਨਾ ਫਾਇਦਾ ਨਹੀਂ ਹੋਣਾ ਜਿੰਨੀ ਉੱਥੇ ਰੁਪਈਏ ਦੀ ਕੀਮਤ ਥੱਲੇ ਡਿੱਗੀ ਜਾਂਦੀ ਹੈਗੀ ਆ। ਜਿਹੜੇ ਬਾਹਰ ਰਹਿੰਦੇ ਖਾਸ ਕਰਕੇ ਉਹਨਾਂ ਨੂੰ ਉੱਥੇ ਪੈਸੇ ਮੂਵ ਕਰ ਲੈਣੇ ਚਾਹੀਦੇ ਹੈ। ਡਾਓ ਜੋਨ ਦੀ ਗੱਲ ਕਰੀਏ ਤਾਂ 67 ਪੁਆਇੰਟ ਵੱਧ ਕੇ ਅੱਜ 42,907 ਤੇ ਬੰਦ ਹੋਇਆ। S&P 43 ਪੁਆਇੰਟ ਵੱਧ ਕੇ 59,074 59,974 ਦੇ ਉੱਤੇ ਬੰਦ ਹੋਇਆ। ਨੈਸਡੈਕ 192 ਪੁਆਇੰਟ ਵੱਧ ਕੇ 19,765 ਦੇ ਉੱਤੇ। ਸੋਨੇ ਦਾ ਭਾਅ $2631 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ। 10 ਈਅਰ ਯੀਲਡ 4.58%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 94,119 ਤੇ ਇਥੀਰੀਅਮ $3383 ਦੇ ਬਰਾਬਰ ਚੱਲ ਰਿਹਾ ਆ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਣੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।